ਇੱਕ ਦਿਨ ਹਜ਼ਰਤ ਈਸਾ ਅਲੈਹਿਸਲਾਮ ਇੱਕ ਝੀਲ ਦੇ ਕੋਲ ਇੱਕ ਘਰ ਦੇ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ। ਲੋਕ ਦੂਰੋਂ ਦੂਰੋਂ ਉਹਨਾਂ ਦੀ ਸਿੱਖਿਆ ਸੁਣਨ ਲਈ ਉੱਥੇ ਆਏ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਧਾਰਮਿਕ ਆਗੂ ਵੀ ਸਨ। ਬਹੁਤ ਹੀ ਜਲਦੀ ਉਹ ਸਿੱਖਿਆ ਦੇਣ ਵਾਲੀ ਜਗ੍ਹਾ ਜਿੱਥੇ ਹਜ਼ਰਤ ਈਸਾ ਧਰਮ ਦਾ ਪ੍ਰਚਾਰ ਕਰ ਰਹੇ ਸਨ, ਉਹ ਜਗ੍ਹਾ ਪੂਰੀ ਤਰ੍ਹਾਂ ਭਰ ਗਈ। ਉਹ ਕਮਰਾ ਪੂਰੀ ਤਰ੍ਹਾਂ ਭਰ ਗਿਆ, ਇੱਥੋਂ ਤੱਕ ਕਿ ਉਸ ਦੇ ਬਾਹਰ ਵੀ ਕੋਈ ਖਾਲੀ ਜਗ੍ਹਾ ਨਾ ਰਹੀ। ਇਸ ਤੋਂ ਬਾਅਦ 4 ਲੋਕ ਇੱਕ ਅਪਾਹਜ ਇਨਸਾਨ ਨੂੰ ਲੈ ਕੇ ਉੱਥੇ ਆਏ, ਪਰ ਉਹ ਹਜ਼ਰਤ ਈਸਾ ਤੱਕ ਨਾ ਪੁੱਜ ਸਕੇ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ। ਇਸ ਲਈ ਉਹਨਾਂ ਨੇ ਛੱਤ ਵਿੱਚ ਇੱਕ ਸੁਰਾਖ ਕੀਤਾ ਜੋ ਬਿਲਕੁਲ ਹਜ਼ਰਤ ਈਸਾ ਦੇ ਸਿਰ ਉੱਪਰ ਸੀ। ਫਿਰ ਉਹਨਾਂ ਨੇ ਉਸ ਅਪਾਹਜ ਆਦਮੀ ਨੂੰ ਉਸ ਦੀ ਚਟਾਈ ਸਮੇਤ ਹੇਠਾਂ ਕਰ ਦਿੱਤਾ। ਹਜ਼ਰਤ ਈਸਾ ਨੇ ਉਸ ਦਾ ਵਿਸ਼ਵਾਸ ਵੇਖਿਆ ਅਤੇ ਉਸ ਅਪਾਹਜ ਇਨਸਾਨ ਨੂੰ ਕਿਹਾ ਕਿ ਮੇਰੇ ਬੱਚੇ, ਤੁਹਾਡੇ ਸਾਰੇ ਗੁਨਾਹ ਮਾਫ਼ ਹੋ ਗਏ ਹਨ। ਜੋ ਧਾਰਮਿਕ ਆਗੂ ਉੱਥੇ ਬੈਠੇ ਸਨ ਉਹ ਆਪਸ ਵਿੱਚ ਸੋਚਣ ਲੱਗੇ ਕਿ ਇਹ ਕੌਣ ਹੈ? ਇਹ ਤਾਂ ਕੁਫਰ ਹੈ। ਅੱਲਾਹ ਤੋਂ ਇਲਾਵਾ ਹੋਰ ਕੌਣ ਗੁਨਾਹ ਮਾਫ਼ ਕਰ ਸਕਦਾ ਹੈ? ਹਜ਼ਰਤ ਈਸਾ ਸਮਝ ਗਏ ਸਨ ਕਿ ਉਹ ਕੀ ਸੋਚ ਰਹੇ ਹਨ। ਇਸ ਲਈ ਉਹਨਾਂ ਨੇ ਕਿਹਾ, ਤੁਸੀਂ ਦੱਸੋ ਕਿ ਇਸ ਇਨਸਾਨ ਨੂੰ ਇਹ ਕਹਿਣਾ ਆਸਾਨ ਹੈ ਕਿ ਤੇਰੇ ਗੁਨਾਹ ਮਾਫ਼ ਹੋ ਗਏ ਹਨ, ਜਾਂ ਇਹ ਕਿ ਉੱਠ ਖੜਾ ਹੋ, ਆਪਣੀ ਚਟਾਈ ਚੁੱਕ ਕੇ ਘਰ ਚਲਾ ਜਾ। ਮੈਂ ਤੁਹਾਨੂੰ ਸਬੂਤ ਦੇ ਸਕਦਾ ਹਾਂ ਕਿ ਮੇਰੇ ਕੋਲ ਗੁਨਾਹਾਂ ਨੂੰ ਮਾਫ਼ ਕਰਨ ਦਾ ਅਧਿਕਾਰ ਹੈ। ਇਸ ਲਈ ਹਜ਼ਰਤ ਈਸਾ ਨੇ ਉਸ ਅਪਾਹਜ ਇਨਸਾਨ ਨੂੰ ਕਿਹਾ, ਉੱਠੋ, ਖੜੇ ਹੋਵੋ ਅਤੇ ਆਪਣੇ ਘਰ ਚਲੇ ਜਾਵੋ। ਉਹ ਅਪਾਹਜ ਆਦਮੀ ਉੱਠਿਆ ਅਤੇ ਕੁੱਦਦਾ ਹੋਇਆ ਆਪਣੀ ਚਟਾਈ ਇਕੱਠੀ ਕਰਕੇ ਹੈਰਾਨ ਹੋਈ ਭੀੜ ਵਿੱਚੋਂ ਲੰਘ ਗਿਆ। ਲੋਕ ਹੈਰਾਨ ਹੋ ਕੇ ਉਸ ਵੱਲ ਵੇਖ ਰਹੇ ਸਨ ਅਤੇ ਅੱਲਾਹ ਦੀ ਪ੍ਰਸ਼ੰਸਾ ਕਰ ਰਹੇ ਸਨ ਕਿ ਉਹਨਾਂ ਨੇ ਪਹਿਲਾਂ ਅਜਿਹਾ ਨਹੀਂ ਸੀ ਵੇਖਿਆ।